ਉਹ ਹੁਣ ਇਧਰਲੇ ਬੰਨੇ ਜੇ ਪਾਕਿਸਤਾਨ ਦਾ ਪਿੰਡ ਤੇ ਇਧਰਲੇ ਬੰਨੇ ਜੇ ਇੰਡੀਆ ਭਾਰਤ ਦਾ ਪਿੰਡ। ਇੱਥੇ ਅਦਾਲਤ ਲੱਗਦੀ ਸੀ ਸਾਲ 47 ਤੋਂ ਪਹਿਲੇ। ਕੀ ਬਾਤ। ਤੁਸੀਂ ਕੀ ਸਮਝਦੇ ਹੋ ਕਿਹੜੀ ਬਿਹਤਰੀ ਹੈ? ਸਹੀ ਬਿਹਤਰੀਆਂ ਨੇ ਇਮਰਾਨ ਖਾਨ ਆਵੇ। ਆ ਸਾਹਮਣੇ ਸਾਰੇ ਪਿੰਡ ਸਿੱਖਾਂ ਦੇ ਹੀ ਨੇ। ਪਿੱਛੇ ਤੁਸੀਂ ਲਿਖਿਆ ਪੜ੍ਹ ਸਕਦੇ ਹੋ ਖਬਰਦਾਰ, ਠੀਕ ਹੈ ਜੀ। ਤੇ ਅਸੀਂ ਜਨਾਬ ਤੁਹਾਨੂੰ ਥੋੜਾ ਜਿਹਾ ਮਤਲਬ ਕਲੋਜ਼ ਆਣ ਕੇ ਵਹਾਤਾ ਆ। ਤੇ ਇਹ ਜਨਾਬ ਜਿਹੜਾ ਨਾ ਸਾਂਝਾ ਪਿੰਡ ਆ ਤੇ ਇਹਦੇ ਉੱਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਝੰਡੇ ਲੱਗੇ ਨੇ ਪਾਕਿਸਤਾਨ ਦੇ ਵੀ। ਤੇ ਇਹ ਗੁਰਦੁਆਰਾ ਆ ਪਿੱਛੇ। ਅਸੀਂ ਹੁਣ ਗੁਰਦੁਆਰੇ ਤੇ ਤੁਹਾਨੂੰ ਅੰਦਰ ਤੋਂ ਜਾ ਕੇ ਵਿਊ ਵਿਖਾਉਂਦੇ ਆ। ਅਸੀਂ ਹੁਣ ਗੁਰਦੁਆਰੇ ਨੂੰ ਅੰਦਰੋਂ ਵੇਖਣ ਵਾਸਤੇ ਜਾ ਰਹੇ ਆ। ਸਾਂਝੇ ਪਿੰਡ ਜਿਹੜਾ ਗੁਰਦੁਆਰਾ ਆ ਸਿੱਖਾਂ ਦਾ, ਅਸੀਂ ਭਾਜੀ ਪਰਮਿਸ਼ਨ ਲੈ ਕੇ ਤੇ ਅਸੀਂ ਜਨਾਬ ਉਹਦੇ ਅੰਦਰ ਆ ਗਏ ਆ। ਉਹਨਾਂ ਦੀ ਮਿਹਰਬਾਨੀ ਆ, ਇਹਨਾਂ ਨੇ ਸਾਨੂੰ ਟਾਈਮ ਦਿੱਤਾ, ਸਾਨੂੰ ਮੌਕਾ ਦਿੱਤਾ ਕਿ ਅਸੀਂ ਇਹਨੂੰ ਲਾਗੋਂ ਜੀ ਆਪਣੇ ਵੇਖਣ ਲਈ ਨਿਭਾਈਏ। ਅਸੀਂ ਗੁਰਦੁਆਰੇ ਦੇ ਅੰਦਰ ਆ ਗਏ ਆ। ਓਏ ਅੱਲਾਹੁ ਅਕਬਰ। ਓ ਯਾਰ ਉਹ 1 ਫੁੱਟ 2 ਫੁੱਟ ਦੀ ਗੱਲ ਸੁਣੀ ਦੀਵਾਰ ਦੀ, ਆ 3-3 ਫੁੱਟ 3.5 ਫੁੱਟ ਦੀ ਦੀਵਾਰ ਆ ਯਾਰ। ਕੀ ਬਾਤ ਹੈ। ਲਓ ਜੀ ਅਸੀਂ ਇਸ ਟਾਈਮ ਗੁਰਦੁਆਰੇ ਦੇ ਅੰਦਰ ਆ। ਅਮੇਜ਼ਿੰਗ ਹੈ ਚੀਜ਼ ਹੀ ਬਸ ਯਾਰ, ਕਮਾਲ ਹੈ ਯਾਰ। ਕੈਸੀ ਯਾਰ ਮਹਾਰਤ ਆ। ਲਓ ਜੀ ਸਾਡੇ ਨਾਲ ਨੇ ਜਿਹੜੇ ਇਹਨਾਂ ਦਾ ਬੇਲੀ, ਤੇ ਅਸੀਂ ਉਹਨਾਂ ਨੂੰ ਪੁੱਛਨੇ ਆ। ਵੀਰ ਜੀ ਆਪਣਾ ਨਾਮ ਦੱਸੋ। ਸਾਜਦ ਅਲੀ। ਸਾਜਦ, ਮਾਸ਼ਾਅੱਲਾ। ਸਾਜਦ ਭਾਈ ਤੁਸੀਂ ਇੱਥੇ ਜੋ ਦੇਖਿਆ ਆ, ਜਦੋਂ ਤੁਹਾਡੀ ਜੰਪਲ ਕਿੱਥੋਂ ਦੀ ਆ? ਇੱਥੇ ਪਿੰਡ ਦੀ ਆ, ਸਾਂਝਾ ਪਿੰਡ ਜਿਹੜਾ। ਹਾਂਜੀ। ਤੁਸੀਂ ਇੱਥੇ ਦੇਖਿਆ ਆ, ਤੁਸੀਂ ਮਤਲਬ ਇੱਥੇ ਕੋਈ ਐਸੀ ਚੀਜ਼ ਵੀ ਦੇਖੀ ਆ ਜਿਹੜੀ ਤੁਸੀਂ ਕਹੋ ਕਿ ਯਾਰ ਬਾਕੀ ਹੈ ਜਿਹੜਾ ਗੁਰਦੁਆਰਾ ਹੈ ਨਾ ਇਹ ਇੱਕ ਅਮੇਜ਼ਿੰਗ ਆ? ਤੁਸੀਂ ਥੋੜੀ ਜਿਹੀ ਗੱਲ ਦੱਸੋ ਇਹਦੇ ਬਾਰੇ ਵੀ ਤੁਸੀਂ ਬੜੀ ਹੈਰਾਨਗੇਜ਼ ਚੀਜ਼ ਵੇਖੀ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ। ਗੁਰਦੁਆਰਾ ਆ ਤੇ ਕੋਈ ਐਸਾ ਤੁਸੀਂ ਵਾਕਿਆ ਰਾਤ ਦਿਨ ਕੋਈ ਚੀਜ਼ ਵੇਖੀ ਹੋਵੇ? ਨਹੀਂ, ਗੁਰਦੁਆਰਾ ਤੇ ਕਹ ਲਓ ਕਿ ਇੱਕ ਸਿੱਖਾਂ ਦੀ ਮੈਂ ਜਿੱਦਾਂ ਆਪਣਾ ਮਸਜਿਦ ਹੁੰਦੀ ਹੈ ਉਸ ਤਰ੍ਹਾਂ ਇਹ ਹਿੰਦੂਆਂ ਦੀ ਨਹੀਂ ਨਾ, ਇਹ ਸਿੱਖਾਂ ਦੀ। ਇੱਥੇ ਕੋਈ ਮੂਰਤੀ ਵਗੈਰਾ ਕੋਈ ਚੀਜ਼ ਨਹੀਂ ਹੁੰਦੀ ਇਸ ਤਰ੍ਹਾਂ ਦੀ। ਇਹ ਇਸ ਤਰ੍ਹਾਂ ਸਿੰਪਲ ਜਿੱਦਾਂ ਆਪਣੀ ਮਸਜਿਦ ਹੈ, ਖਾਲੀ ਹੁੰਦੀ ਹੈ ਜੀ। ਇਹਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੁੰਦੀ। ਯਾਨੀ ਕਿ ਤੁਸੀਂ ਇਹਨੂੰ ਇੱਕ ਇਬਾਦਤਗਾਹ ਬਿਲਕੁਲ ਸਿੱਖਾਂ ਦੀ? ਹਾਂਜੀ, ਸਿੱਖਾਂ ਦੀ ਇਬਾਦਤਗਾਹ ਹੈ। ਇਹਨੂੰ ਦੇਖਿਆ ਆ? ਜੀ ਜੀ। ਜਿਸ ਤਰ੍ਹਾਂ ਅੱਛਾ ਇਹ ਜਿਹੜੀ ਉੱਤੇ 46 ਦੀ ਇਹ ਹੋਈ ਹੈ ਮੀਨਾਕਾਰੀ, ਉਹਦੇ ਬਾਰੇ ਤੁਹਾਨੂੰ ਜੋ ਤੁਸੀਂ ਵੇਖਿਆ ਕਿ ਯਾਰ ਬਲੈਂਕਰ ਸੀ ਪਾਉਂਦੇ ਆ, ਅਸੀਂ ਗਾਟਰ ਪਾਉਂਦੇ ਆ, ਟੀਅਰ ਪਾਉਂਦੇ ਆ, ਇਹਨਾਂ ਤੇ ਅਸੀਂ ਵਿਛਾਈ ਨਹੀਂ ਪਾਈ। ਤੁਸੀਂ ਮਤਲਬ ਇਹ ਪੁਰਾਣੇ ਵਕਤ ਦਾ ਨਾ ਡਾਟ ਲੱਗਦੀ ਸੀ, ਉਦੋਂ ਇਹਨੂੰ ਡਾਟ ਕਿਹਾ ਜਾਂਦਾ ਹੈ। ਨਹੀਂ ਕਿਦਾ ਮਤਲਬ ਕਿ ਭਾਰ ਨੇਰੀ ਆ ਗਈ ਆ, ਬਾਰਿਸ਼ ਆਉਂਦੀ ਪਈ ਹੈ ਯਾਰ, ਡਿੱਗਣ ਦਾ ਖਤਰਾ ਆ? ਨਹੀਂ ਵੀ ਪਹਿਲੇ ਹੁਣ ਪੁਰਾਣੇ ਦੌਰ ਦੇ ਵਿੱਚ ਚੱਲਦਾ ਇਹ ਸਿਸਟਮ ਸੀ। ਪੁਰਾਣੇ ਦੌਰ ਦੇ ਵਿੱਚ ਸਰੀਏ ਵਗੈਰਾ ਕਿੱਥੇ ਹੁੰਦੇ ਸੀ, ਟੀਅਰ ਗਾਰਡਰ ਕਿੱਥੇ ਹੁੰਦੇ ਸੀ ਉਦੋਂ। ਹੁਣ 1800 ਤਕਰੀਬਨ 78 ਦਾ ਇਹ ਬਣਿਆ ਵਾ, ਉਸ ਤੋਂ ਵੀ ਪੁਰਾਣਾ ਤਕਰੀਬਨ ਮੇਰੇ ਇਲਮ 'ਚ 1878 ਹੈ। ਅੱਛਾ 1878। ਅੱਛਾ ਉਸ ਤੋਂ ਬਾਅਦ ਇੱਥੇ ਕੋਈ ਮੇਲਾ ਮੁੱਲਾ ਵੀ ਕਰਾਉਂਦੇ ਨੇ? ਨਹੀਂ, ਇੱਥੇ ਮੇਲਾ ਮੁੱਲਾ ਕੋਈ ਨਹੀਂ ਕਰਾਉਂਦੇ। ਅਸੀਂ 1947 ਤੋਂ ਇੱਥੇ ਰਹਿ ਰਹੇ ਸੀ ਤੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਵੇਖੀ। ਠੀਕ ਹੋ ਗਿਆ। ਤੇ ਜਦੋਂ ਇੱਥੇ ਆਉਂਦੇ ਨੇ ਸਰਦਾਰ ਵਗੈਰਾ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਇੱਥੇ ਆਣ ਕੇ? ਕੀ ਮਹਿਸੂਸ ਕਰਦੇ ਆ? ਕਿਹੜੀਆਂ ਗੱਲਾਂ ਕਰਦੇ? ਕੁਛ ਵੀ ਨਹੀਂ, ਗੱਲਾਂ ਕੁਛ ਵੀ ਨਹੀਂ ਕਰਦੇ, ਬਸ ਵੇਖ ਵਾ ਕੇ ਚਲੇ ਜਾਂਦੇ ਆ। ਕਿ ਤੁਸੀਂ ਰਾਤ ਇਹਦੇ ਅੰਦਰ ਵੀ ਸੌਂਦੇ ਹੋ? ਜੀ ਮੈਂ ਸੌਂਦਾ ਅੰਦਰ ਦਾ ਕੀ ਆ। ਅੱਛਾ ਤੁਸੀਂ ਅੰਦਰ ਮਤਲਬ ਆਪਣਾ ਬਿਸਤਰਾ ਕੀਤਾ ਹੈ? ਜੀ। ਸਾਜਦ ਭਾਈ ਬਹੁਤ ਮਿਹਰਬਾਨੀ ਯਾਰ, ਤੁਸੀਂ ਸਾਨੂੰ ਇਹ ਮੰਦਿਰ ਦਾ ਅੰਦਰ ਦਾ ਵਿਊ ਆਇਆ ਸਾਰਾ। ਇਹ ਇਹਨਾਂ ਦਾ ਜਿਹੜਾ ਹੈਗਾ ਤੇ ਇਹ ਜਨਾਬ ਉੱਤੇ ਰਸਤਾ ਜਿਹੜਾ ਜਾ ਰਿਹਾ ਹੈ, ਚੱਕੀਆਂ ਲਾ ਲਓ। ਇਹ ਚੱਕੀਆਂ ਕਿਹੜੀਆਂ ਨੇ? ਇਹ ਪੁਰਾਣੇ ਵਕਤ ਦੀ ਆ। ਇਹ ਉਹ ਚੱਕੀਆਂ ਨੇ ਜਿਹੜੀਆਂ ਆਟਾ ਪੀਂਦੀਆਂ ਨੇ, ਤੇ ਤਾਰੀਖ ਹੀ ਮਤਲਬ ਤਾਰੀਖ ਦੇ ਹਵਾਲੇ ਨਾਲ ਰਹਿ ਚੁੱਕੀਆਂ ਨੇ। ਹੁਣ ਤੇ ਇਹ ਜਦੀਦ ਦੌਰ ਆ ਗਿਆ, ਬੜਾ ਜਦੀਦ ਸਿਸਟਮ ਆ। ਇਹ ਜਨਾਬ ਜਿਹੜਾ ਹੁਣ ਗੁਰਦੁਆਰਾ ਆ, ਇਹ ਉਹਦੇ ਉੱਪਰ ਸਿੜੀ ਜਾਂਦੀ ਹੈ। ਠੀਕ ਹੋ ਗਿਆ। ਤੇ ਦੀਵਾਰਾਂ ਤੁਹਾਨੂੰ ਜਿਸ ਤਰ੍ਹਾਂ ਦੱਸੀਆਂ 3-3 ਫੁੱਟ ਦੀਆਂ ਦੀਵਾਰਾਂ ਨੇ। ਤੇ ਵੇਖੋ ਕਿਹੜੀ ਮਤਲਬ ਉਹ ਟੈਕਨੋਲੋਜੀ ਨਾਲ, ਕਿਹੜੀ ਤਕਨੀਕ ਨਾਲ ਬਣਾਇਆ ਹੈ ਕਿ ਜਿਹੜਾ ਅੱਜ ਵੀ ਇਹਦੀ ਜਿਹੜੀ ਹੈ ਮਜ਼ਬੂਤੀ ਕਾਇਮ ਆ। ਔਰ ਅਮੂਮਨ ਇੱਕ 100 ਸਾਲ 80 ਸਾਲ ਦੀ ਬਿਲਡਿੰਗ ਦੀ ਜਿਹੜੀ ਹੁੰਦੀ ਹੈ ਬੁਨਿਆਦ ਰੱਖੀ ਜਾਂਦੀ ਹੈ,
ਲੇਕਿਨ ਇਸ ਗੁਰਦੁਆਰੇ ਦੇ ਵਿੱਚ ਅਸੀਂ ਆ ਕੇ ਦੇਖਿਆ ਹੈ ਕਿ ਯਾਰ ਇਹਦੀਆਂ ਜਿਹੜੀਆਂ ਦੀਵਾਰਾਂ ਨੇ ਬੜੀਆਂ ਮਜ਼ਬੂਤ ਨੇ ਔਰ ਯਕੀਨਨ ਜਿਹੜਾ ਉਸ ਦੌਰ ਦਾ ਸ਼ਾਹਕਾਰ ਹੈ ਬਿਲਡਿੰਗ ਹੈ ਤੇ ਇਸ ਦੌਰ ਦੇ ਵਿੱਚ ਵੀ ਸ਼ਾਹਕਾਰ ਹੀ ਹੈ। ਇਹ ਅਸੀਂ ਇਹਦੀ ਉੱਪਰਲੀ ਛੱਤ ਤੇ ਆ ਗਏ ਆ ਗੁਰਦੁਆਰੇ ਦੀ। ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੁਰਦੁਆਰਾ ਆ ਉਹਦੀ ਜਿਹੜੀ ਦੀਵਾਰਾਂ ਨੇ ਕਿੰਨੀਆਂ ਨਫਾਸਤ ਔਰ ਕਿੰਨੀਆਂ ਸਾਫ਼ ਸੁਥਰੇ ਸਿਸਟਮ ਨਾਲ ਤਿਆਰ ਹੋਈਆਂ ਨੇ। ਅਸੀਂ ਤੁਹਾਨੂੰ ਸਾਂਝੇ ਪਿੰਡ ਤੋਂ ਜਿਹੜਾ ਦੂਜਾ ਪਿੰਡ ਆ ਉਹ ਵੀ ਵਿਖਾ ਦਿੰਦੇ, ਨਾਲ ਨਾਲ ਪਿੰਡ ਨੇ ਬਿਲਕੁਲ। ਤੇ ਵਿੱਚ ਇੱਕ ਜਿਹੜਾ ਨਾ ਪੱਕ ਡੰਡੀ ਦਾ ਹੀ ਸਿਸਟਮ ਆ, ਇੱਕ ਡੰਡੀ ਆ ਵਿੱਚ ਬਸ। ਤੇ ਉਧਰ ਵੀ ਤੁਹਾਨੂੰ ਵਿਖਾ ਦਿੰਦੇ ਆ। ਉਹ ਗਾ ਜ਼ਿਲ੍ਹਾ ਅੰਮ੍ਰਿਤਸਰ ਜੇ, ਉਹ ਸਾਰਾ ਜ਼ਿਲ੍ਹਾ ਅੰਮ੍ਰਿਤਸਰ ਜੇ, ਠੀਕ ਹੈ ਜੀ। ਉਹ ਜੇ ਚੜ੍ਹਦਾ ਪੰਜਾਬ ਤੇ ਅੱਜ ਲਹਿੰਦਾ ਪੰਜਾਬ। ਇਹ ਤੁਸੀਂ ਵੇਖ ਰਹੇ ਹੋ ਸਾਰਾ ਸਾਂਝਾ ਪਿੰਡ ਤੁਹਾਨੂੰ ਵਿਖਾ ਰਹੇ ਆ। ਤੇ ਨਜ਼ਾਰੇ ਕਰੋ ਸਾਂਝੇ ਪਿੰਡ ਦੇ ਜਨਾਬ। ਤੁਹਾਡੀ ਜੰਮਪਲ ਇੱਥੋਂ ਦੀ ਆ? ਜਿੱਥੋਂ ਦੇ ਤੁਸੀਂ ਆਪਣੀ ਹਯਾਤੀ ਦੇ ਵਿੱਚ ਕੀ ਇੱਥੇ ਵੇਖਿਆ ਨੇ ਮਾਮਲਾ? ਇਸ ਤਰ੍ਹਾਂ ਦੇ ਮਾਮਲਾ ਪਹਿਲੇ ਵੇਖੇ ਨੇ ਕਦੀ ਜਿਸ ਤਰ੍ਹਾਂ ਦੇ ਹੁਣ ਚੱਲਦਾ ਪਿਆ ਨਿਜ਼ਾਮ? ਪਤਾ ਗੱਲ ਕੀ ਆ, ਇਸ ਪਿੰਡ ਵਰਗਾ ਹਰ ਬੰਦਾ ਆਪਣੇ ਵਤਨ ਦੀ ਸਿਫਤ ਕਰਦਾ। ਇਸ ਪਿੰਡ ਵਰਗਾ ਮੇਰੇ ਦੇ ਅੰਦਾਜ਼ੇ ਪਾਕਿਸਤਾਨ 'ਚ ਪਿੰਡ ਕੋਈ ਨਹੀਂ। ਐਡੇ ਐਡੇ ਖੁੱਲੇ ਬਾਜ਼ਾਰ, ਇੱਥੇ ਅਦਾਲਤ ਲੱਗਦੀ ਸੀ ਸੰਨ 47 ਤੋਂ ਪਹਿਲੇ। 7 ਸਾਲ ਤੱਕ ਉਸ ਮਸ਼ਰੇਟ ਨੂੰ ਦਫਾ 30 ਨੂੰ ਸਜ਼ਾ ਦੇਣ ਦਾ ਹੱਕ ਸੀ। ਇੱਥੇ ਹਵਾਲਾਟ ਸੀ। 6 ਸਾਲ ਤੱਕ ਉਹ ਕੈਦੀ ਰੱਖ ਸਕਦਾ ਸੀ ਇੱਥੇ। ਇਹ ਬੜਾ ਤਰੀਖੀ ਪਿੰਡ ਆ। ਤਰੀਖੀ ਪਿੰਡ ਆ। ਤੇ ਕਿਸ ਤਰ੍ਹਾਂ ਨਿਜ਼ਾਮ ਖਤਮ ਹੋ ਗਿਆ ਸਰ? ਨਿਜ਼ਾਮ ਬਸ ਅਸੀਂ ਆਪਣਾ ਬੜਾ ਚੰਗਾ ਜ਼ਮਾਨਾ ਵੇਖਿਆ ਜਦੋਂ ਅਸੀਂ ਜੰਮੇ ਆ। ਮੇਰੀ 73 ਸਾਲ ਦੀ ਉਮਰ ਹੋ ਗਈ, ਬਹੁਤ ਚੰਗਾ ਜ਼ਮਾਨਾ ਵੇਖਿਆ। ਤੇ ਹੁਣ ਤੇ ਬਾਈ ਇਦਾਂ ਹੀ ਅੱਲਾ ਹੀ ਵਾਰਸ ਆ। ਮਹਿੰਗਾਈ ਪਹਿਲਾਂ ਤਾਂ ਇੱਥੇ ਸੁਣਿਆ ਕਿ ਜਿਹੜੇ ਇੰਡੀਆ ਦੇ ਸਰਦਾਰ ਨੇ ਉਹ ਇੱਧਰ ਦੇ ਮਤਲਬ ਇਕੱਠੇ ਕਾਸ਼ਤਕਾਰੀਆਂ ਜ਼ਮੀਨਾਂ ਇਕੱਠੀਆਂ ਕਾਸ਼ਤ ਕਰਦੇ। ਇਕੱਠੇ ਰਹਿੰਦੇ ਹਾਂ ਅਸੀਂ, ਇੱਕ ਦੂਜੇ ਦੇ ਬੱਚਿਆਂ ਤੱਕ ਜਾਣਦੇ ਹਾਂ ਇਕੱਠੇ। ਹਾਂ, ਮੁੜ ਕੇ ਤਾਰ ਸ਼ਾਰ ਲੱਗ ਗਈ, ਖਤਮ ਹੋ ਗਏ ਕੰਮ। ਦੌਰ ਜਦੀਦ ਆਈ ਗਿਆ, ਦਿਨ ਬ ਦਿਨ ਸਖਤੀ ਦਾ ਦੌਰ ਆਇਆ। ਸਖਤੀ ਦਾ ਦੌਰ ਆ ਗਿਆ। ਇਹ ਤਾਰ ਕਿੰਨੇ ਕੁ ਸਾਲ ਹੋ ਗਏ ਲੱਗੀ ਨੂੰ? ਇਹਨੂੰ 33 ਸਾਲ ਹੋ ਗਿਆ। ਇਹ ਮਕਸਦ ਤੁਹਾਡੀ ਹੋਸ਼ ਤੇ ਹਾਂ, ਕੱਲ ਸਾਡੇ ਵਾਸਤੇ ਕੱਲ ਦੀਆਂ ਗੱਲਾਂ ਨੇ। ਤੇ 33 ਸਾਲ ਆ, 34ਵਾਂ ਚੜ੍ਹ ਪਿਆ ਇਹਨੂੰ। ਤਾਰ ਲੱਗਣ ਦੇ ਨਾਲ ਹਾਲਾਤ ਹੋਰ ਖਰਾਬ ਹੁੰਦੇ ਗਏ। ਹਾਂਜੀ, ਹੁੰਦੇ ਗਿਆ। ਤੇ ਉਹਦੇ ਨਾਲ ਵੇਖੋ ਨਾ, ਪਿੰਡ ਦਾ ਵੇਖ ਕੇ ਹੀ ਪਤਾ ਲੱਗ ਰਿਹਾ ਕਿ ਵਾਕਈ ਅਸੀਂ ਜ਼ੀਰੋ ਲਾਈਨ ਦੇ ਬਾਰਡਰ ਤੇ ਆ। ਤੇ ਮਤਲਬ ਇੱਕ ਹਵਾ ਵੀ ਉਸ ਦੀ ਆ। ਇੱਥੇ ਜਿਹੜੀ ਲਾਹੌਰ 'ਚ ਚੀਜ਼ ਨਹੀਂ ਬਾਜ਼ਾਰ ਤੋਂ ਮਿਲਦੀ, ਉਹ ਇੱਥੇ ਮਿਲਦੀ ਸੀ। ਉਹ ਕਿਸ ਤਰ੍ਹਾਂ? ਕਿਉਂਕਿ ਮੰਡੀ ਤੇ ਉੱਥੇ ਹੈਗੀ ਅਕਬਰੀ। ਇਹ ਬੜਾ ਵੱਡਾ ਪਿੰਡ, ਇੱਥੇ ਬੜੀ ਵੱਡੀ ਦੁਕਾਨ ਸੀ ਪਹਿਲਾਂ ਸੀ ਪਹਿਲਾਂ ਸੰਨ 47 ਤੋਂ ਪਹਿਲੇ। ਨਾ ਅੰਮ੍ਰਿਤਸਰ ਉਹ ਚੀਜ਼ ਮਿਲਦੀ ਸੀ, ਨਾ ਲਾਹੌਰੋਂ ਮਿਲਦੀ ਜਿਹੜੀ ਇੱਥੋਂ ਮਿਲਦੀ। ਅੱਛਾ, ਅੰਮ੍ਰਿਤਸਰ ਤੋਂ ਵੀ ਨਹੀਂ ਮਿਲਦੀ ਜਿਹੜੀ ਇੱਥੋਂ ਮਿਲਦੀ। ਯਾਨੀ ਕਿ ਕੋਈ ਇੱਥੇ ਡੰਗਰ ਵੱਡੀਆਂ ਮੰਡੀਆਂ? ਡੋਡਾ ਮੰਡੀ ਮੁੰਡੀ ਨਹੀਂ, ਬਾਜ਼ਾਰੀ ਸੌਦੇ ਥੋਕ ਦੇ ਪਰਚੂਨ। ਬੜੇ ਵੱਡੀਆਂ ਖੱਤਰੀਆਂ ਦੀਆਂ ਦੁਕਾਨਾਂ ਇੱਥੇ। ਗੁੜ ਵੀ ਢੇਰ। 53 ਸਾਲ ਮੈਂ ਪੀਪਲ ਪਾਰਟੀ ਚ ਰਿਹਾ। 53 ਸਾਲ ਹਾਂਜੀ। ਤੇ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ। ਖੁਦਾ ਦੀ ਕਸਮ ਹੈ, ਕਿਸੇ ਤੋਂ ਇੱਕ ਟੈਡੀ ਪੈਸੇ ਦਾ ਮੁਫਾਦ ਨਹੀਂ ਲਿਆ। ਤੇ ਮਲਕ ਸਾਹਿਬ, ਹੁਣ ਤੁਸੀਂ ਕੀ ਵੇਖ ਰਹੇ ਹੋ? ਮੁਲਕ ਦਾ ਮੁਸਤਕਬਲ ਕੌਣ ਅੱਛਾ ਕਰ ਸਕਦਾ ਹੈ? ਇਹੋ ਹੀ ਕਰ ਸਕਦਾ ਇਮਰਾਨ ਖਾਨ। ਇਹਦਾ ਜਿਹੜਾ ਕਬਰਸਤਾਨ ਆ, ਇਹ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆ? ਨਜ਼ਰ ਹੀ ਆ ਰਿਹਾ ਯਾਰ, ਜਿਸ ਤਰ੍ਹਾਂ ਦੀ ਇਹ ਦਰਖਤ ਲੱਗੇ ਨੇ ਇੱਥੇ, ਪੁਰਾਣੇ ਜ਼ਮਾਨੇ ਦੇ ਬੋਰਡ। ਕਿਉਂਕਿ ਬੋਰਡ ਦੀ ਬੜੀ ਉਮਰ ਹੁੰਦੀ ਆ। ਤੇ ਕਿੱਕਰ ਵੀ ਬੜਾ ਜਿਹੜਾ ਨਾ ਚਿੜਾ ਆ। ਵੇਖ ਨਾ, ਮੁਲਕੀ ਹਾਲਾਤ ਬੜੇ ਇਸ ਟਾਈਮ ਮਰਨ ਵਾਲੇ ਹੋਏ ਆ। ਤੁਸੀਂ ਕੀ ਸਮਝਦੇ ਹੋ ਕਿਹੜੀ ਬਿਹਤਰੀ ਹੈ? ਅਸੀਂ ਤੇ ਬੇਤਰੀਆਂ ਨੇ ਇਮਰਾਨ ਖਾਨ ਆਵੇ। ਜੇ ਇੱਕ ਮਾਈ ਦੇ ਬਾਪ ਨਾ, ਉਹ ਕਹਿਣਗੇ ਨੂਨ ਲੀਗ ਨੂੰ। ਅੱਛਾ, ਜਿੰਨੇ ਭਾਵੇਂ ਘਰ ਦੇ ਭਾਵੇਂ 8 ਜਾਂ 10 ਸਟੂਡੈਂਟ ਆ ਨਾ, ਉਹ ਇਮਰਾਨ ਖਾਨ ਦਾ ਹੀ ਹੈ। ਬਿਲਕੁਲ ਅਸੀਂ ਵੇਖਿਆ ਆ। ਸਾਡੇ ਮੈਂ 150-200 ਵੋਟ ਆ ਸਾਡਾ, ਜੇ ਜੋ ਸਿਰਫ 20 ਵੋਟ ਸਮੀਨਾ ਦੇ ਆ। ਅੱਛਾ ਜੀ, ਬਾਕੀ ਸਾਰੇ ਇਮਰਾਨ ਖਾਨ। ਯਾਰ ਪਤਾ ਮਤਲਬ ਹੈ ਕਿ ਬਾਜੀ ਸਮੀਨਾ ਦਾ ਹਲਕਾ ਹਾਲ ਆ। ਸਾਡੇ ਚੱਲੋ ਪਿੰਡ ਦੀ ਵੀ ਐਮਐਲਏ ਰਹੀ ਚੁੱਕੀ ਆ, ਪਰ ਕੰਮ ਕੋਨੇ ਕੀਤੇ ਉਹਨੇ ਲਾਲਾ। ਅੱਛਾ, ਨਾ ਸ਼ੁਰੂ ਸਿਰਫ ਬਾਹਰ ਗੈਸ ਇੱਕ ਦਿੱਤੀ ਸਾਨੂੰ ਉਹਨੇ। ਉਸ ਤੋਂ ਬਾਅਦ ਕੋਈ ਸ਼ਾਇਦ ਨਹੀਂ। ਉਸ ਤੋਂ ਬਾਅਦ ਕੋਈ ਜਿੰਨੇ ਨੌਕਰੀਆਂ ਲਵਾਇਆ ਬੰਦੇ ਨੇ ਆਪਣੇ ਬਰਾਦਰੀ ਲਵਾਈ ਆ। ਗੈਸ ਤੇ ਭਾਜੀ ਨੇ ਫਾਇਦਾ ਚੁੱਕ ਲਿਆ। ਗੈਸ ਪਰ ਹੁਣ ਕੰਮ ਹਾਂ, ਹੁਣ ਨਹੀਂ ਵੋਟ ਮਿਲਣਾ ਉਹਨੂੰ, ਖਤਮ ਹੋ ਗਿਆ। ਹੁਣ ਤੁਸੀਂ ਕਹਿੰਦੇ ਹੋ ਕਿ ਇਮਰਾਨ ਖਾਨ ਹੀ। ਯਾਰ ਦੇਖੋ, ਪੂਰੇ ਪਾਕਿਸਤਾਨੀ ਕੌਮ ਦੀ ਇੱਕੋ ਹੀ ਆਵਾਜ਼ ਹੈ ਇਮਰਾਨ ਖਾਨ। ਤੇ ਇਮਰਾਨ ਖਾਨ ਨੂੰ ਚਵਲ ਜਿਹਾ ਹਿਸਾਬਦਾਰ
ਪੈਟਰੋਲ ਸਮੇਂ ਦਾ ਮੈਨੂੰ ਪਤਾ ਹੀ ਨਹੀਂਗਾ। ਹਾਂਜੀ ਪੈਟਰੋਲ ਵੱਧ ਗਿਆ ਜੀ। ਪੈਟਰੋਲ ਵੱਧ ਗਿਆ ਮੈਨੂੰ ਪਤਾ ਹੀ ਨਹੀਂਗਾ। ਹਾਂਜੀ ਨਾ ਮੇਰੇ ਸੈਨ ਹੀ ਚੱਲੇ ਆ। ਤੇ ਤੂੰ ਕਹਦਾ ਬਣਿਆ ਉਹਦਾ ਖਵਾਇਆ ਆਸਫ ਹੈ, ਉਹਨੇ ਕਹੀ ਲਓ ਸਦਰ ਦੇ ਇਖਤਿਆਰ ਕਾਦੇ ਆ ਜਿੰਨੇ ਨਹੀਂ ਮਨਜ਼ੂਰੀ ਥਰ ਦਿੱਤੀ। ਪਤਾ ਨਹੀਂ ਲਾਲਾ ਯਾਰ ਤੂੰ ਬੜਾ ਸਾਨੂੰ ਅੱਛਾ ਲੱਗਾ ਬੰਦਾ, ਬਾਸ਼ੌਰ ਬੰਦਾ ਯਾਰ। ਤੂੰ ਏਡੇ ਪਿੰਡ ਦੇ ਵਿੱਚ ਰਹਿ ਕੇ, ਇਸ ਜ਼ੀਰੋ ਲੈਨ ਦਾ ਪਿੰਡ ਆ, ਇੱਥੇ ਰਹਿ ਕੇ ਤੈਨੂੰ ਇੰਨਾ ਪਤਾ ਆ ਕਿ ਪਾਕਿਸਤਾਨ ਦੀ ਬਿਹਤਰੀ ਕੌਣ ਕਰਦਾ ਪਿਆ। ਚਲੋ ਪਿੰਡ ਦਾ ਆਪਣਾ ਤਾਹਰ ਮਜੀਦ ਮੇਊ ਆਪਣਾ ਹੁੰਦਾ ਨਾ ਸਾਡੇ ਕੋਲ ਇੱਥੇ ਚੀਜ਼ ਰੱਖਣ ਖਲੋਤਾ ਹੈ ਨਾ। ਮੇਰਾ ਹਮਸਾਇਆ ਹੈ। ਮੇਰਾ ਹਮਸਾਇਆ ਵਾ। ਤੇਰੀ ਅੱਲਾ ਕੀ ਖੈਰ ਕਰੇ ਯਾਰ, ਤੈਨੂੰ ਤੇ ਯਾਰ ਮਿਲ ਕੇ ਸਾਨੂੰ ਤੇ ਸਾਡਾ ਰੂਹ ਰਾਜ਼ੀ ਹੋ ਗਿਆ ਆ, ਉਹਦਾ ਮਕਸਦ ਪੂਰਾ ਹੋ ਗਿਆ ਜੀ ਸਾਡਾ ਇੱਥੇ ਹੈ। ਅਸਾਂ ਜਨਾਬ ਆਏ ਹਾਂ ਗੱਡੀ ਦੇ ਉੱਤੇ, ਤੁਸੀਂ ਵੇਖਿਆ ਆ ਸਾਰੇ ਵੀਰ ਅਸੀਂ ਰਲ ਕੇ ਆਏ ਹਾਂ ਤੇ ਐਸੀ ਤੁਹਾਨੂੰ ਵਿਖਾ ਰਹੇ ਹਾਂ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਸਾਂਝਾ ਪਿੰਡ ਨੇ, ਉੱਥੇ ਕਿਸ ਤਰ੍ਹਾਂ ਦੇ ਲੋਕ ਆਪਣੀ ਜ਼ਿੰਦਗੀ ਬਸਰ ਕਰਦੇ ਨੇ। ਉਹ ਸਾਹਮਣੇ ਜਨਾਬ ਜਿਹੜਾ ਤੁਹਾਨੂੰ ਗੁਰਦੁਆਰਾ ਵਿਖਾਤਾ ਆ, ਬਿਲਕੁਲ ਗੁਰਦੁਆਰੇ ਦੇ ਅਸੀਂ ਸਾਹਮਣੇ ਖਲੋਤੇ ਆ। ਅਗਾਂ ਜਿਹੜੇ ਪਿੰਡ ਵੇਖਦੇ ਪਏ ਆ ਉਹ ਪਿੰਡ ਕਿੰਨਾਂ ਦੇ ਨੇ? ਤੇ ਭਾਈ ਸਾਹਮਣੇ ਫਿਰ ਪਿੰਡ ਹੈਗੇ ਨੇ, ਇਹ ਇੰਡੀਆ ਦੇ ਪਿੰਡ ਨੇ। ਸਾਹਮਣੇ ਜਿਹੜੀ ਚੌਂਕੀ ਹੈ ਉਹ ਇੱਕ ਇੰਡੀਆ ਦੀ ਚੌਂਕੀ ਹੈ, ਇੱਕ ਹੈ ਸਾਹਮਣੇ ਚੌਂਕੀ ਇੰਡੀਆ ਦੀ ਹੈ। ਆ ਜਿਹੜੀ ਸੈਂਟਰ ਵਾਲੀ ਚੌਂਕੀ ਹੈ ਇਹ ਆਪਣੀ ਪਾਕਿਸਤਾਨੀ ਚੌਂਕੀ ਹੈ। ਅੱਛਾ ਲਾਲਾ ਤੁਸੀਂ ਇੱਥੇ ਜਦੋਂ ਉਹ ਕਰਦੇ ਨੇ ਵਾਈ ਬੀਜੀ ਤੇ ਇਕੱਠੀ ਕਰਦੇ ਹੋ? ਹਾਂਜੀ ਵਾਈ ਬੀਜੀ ਕਰੀ ਦੀ ਹੈ। ਉਹਦੇ ਤੋਂ ਇਲਾਵਾ ਇੱਥੇ ਸਿਰ ਰਾਤ ਨੂੰ ਬਾਹਰ ਨਹੀਂ ਆਉਣ ਦਿੰਦੇ। ਦਿਨੇ ਆਣ ਕੇ ਤੁਸੀਂ ਆਪਣਾ ਕੰਮ ਕਾਰ ਕਰੋ ਜੋ ਕੁਝ 6 ਵਜੇ ਤੋਂ ਪਹਿਲੇ ਆ ਕੇ ਤੇ ਨਿਕਲ ਜਾਓ ਵਾਪਸ। ਹਾਂਜੀ ਸਹੀ ਲਾਲਾ। ਤੇ ਲਾਲਾ ਇੱਥੇ ਮਤਲਬ ਹੈ ਤੇ ਖਤਰਾ ਹੀ ਹੈ ਨਾ, ਬਾਰਡਰ ਏਰੀਆ ਨਾ। ਖਤਰਾ ਬਾਹਰ ਕਿਹੜੇ ਇੱਥੋਂ ਦੇ ਰੈਸ਼ੀ ਨੇ ਉਹਨਾਂ ਨੂੰ ਕੁਛ ਨਹੀਂ ਆਉਂਦੇ ਰੇਂਜਰ ਵਾਲੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਹ ਬੰਦਾ ਇੱਥੋਂ ਦਾ ਰੈਸ਼ੀ ਆ। ਜਿਹੜਾ ਕੋਈ ਪਾਸੇ ਆਉਂਦਾ ਉਹਨੂੰ ਫਿਰ ਪੁੱਛਣ ਕਰਦੇ ਨੇ ਕਿ ਕਿੱਧਰ ਆਇਆ, ਕਿਉਂ ਆਇਆ, ਕਿਉਂਕਿ ਮੁਲਕੀ ਹਾਲਾਤ ਨੇ, ਕੁਛ ਬਾਰਡਰ ਏਰੀਆ ਹੈ। ਬਹਰਹਾਲ ਜੀ ਬੜੀ ਗੱਲ ਹੈ, ਸਾਨੂੰ ਬੜੀ ਖੁਸ਼ੀ ਹੋਈ ਆ। ਅਸੀਂ ਆਏ ਹਾਂ ਪਹਿਲੀ ਵਾਰ ਆਣ ਕੇ ਵੇਖਿਆ ਐਡਾ ਕਲੋਜ਼ਲੀ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ, ਤੇ ਅਸੀਂ ਮਤਲਬ ਤੁਹਾਨੂੰ ਵੀ ਮਾਸ਼ਾਅੱਲਾ ਤੁਸੀਂ ਇੱਥੇ ਰਹਿੰਦੇ ਹੋ ਤੇ ਬੜੀ ਗੱਲ ਹੈ ਯਾਰ। ਤੇ ਉਹ ਜ਼ਿਆਦਾ ਸਰਦਾਰ ਹੀ ਉਧਰ ਆਉਂਦੇ ਹੋਣੇ ਨੇ, ਉਹਨਾਂ ਦੇ ਸਿੱਖ ਹੀ? ਆਹ ਸਾਹਮਣੇ ਸਾਰੇ ਪਿੰਡ ਸਿੱਖਾਂ ਦੇ ਹੀ ਨੇ ਤੇ। ਸਾਰਾ ਪਿੰਡ ਸਿੱਖਾਂ ਦਾ ਹੀ ਆ? ਹਾਂ ਬਸ ਇੱਕਾ ਦੁੱਕਾ ਜਸਾਈ ਜਾਂਦੇ ਨੇ ਬਹੁਤੇ ਸਿੱਖ। ਅੱਛਾ ਸਿੱਖਾਂ ਦੇ ਪਿੰਡ ਨੇ ਸਾਰੇ। ਲਓ ਜੀ ਇਹ ਬਿਲਕੁਲ ਆਪਣਾ ਭਾਈ ਜੀ ਸਾਨੂੰ ਦੱਸ ਰਹੇ ਨੇ, ਕਿਉਂਕਿ ਸਿਕਿਉਰਿਟੀ ਪਰਪਸ ਨੂੰ ਮੱਦੇਨਜ਼ਰ ਰੱਖਣਾ ਜ਼ਰੂਰੀ ਆ। ਬਾਰਡਰ ਏਰੀਆ ਆ ਤੇ ਇੱਥੇ ਜ਼ਿਆਦਾ ਤੁਸੀਂ ਮਤਲਬ ਮੁਦਾਖਲਤ ਨਹੀਂ ਕਰ ਸਕਦੇ ਬਾਰਡਰ ਦੀ ਹਦੂਦ ਦੇ ਵਿੱਚ, ਤੇ ਉਹਨੂੰ ਤੁਸੀਂ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣਾ ਦੇਖ ਸਕਦੇ ਹੋ। ਇੱਕ ਤੁਹਾਨੂੰ ਵਿਖਾ ਸਕਦੇ ਆ ਕਿ ਤੁਸੀਂ ਓਪੀਆਂ ਤੁਹਾਨੂੰ ਵਿਖਾ ਸਕਦੇ ਆ ਬਾਰਡਰ ਤੋਂ ਪਾਰ ਨੇ ਜਿਹੜੀਆਂ ਭਾਰਤ ਦੇ ਜਿਹੜੇ BSF ਜਿਹਨੂੰ ਕਹਿੰਦੇ ਨੇ ਉਹਨਾਂ ਦੀਆਂ ਨੇ। ਉਹ ਸਾਹਮਣੇ ਦੇਖ ਲਓ ਤੁਸੀਂ, ਉਹ ਸਾਹਮਣੇ ਜਿਹੜੇ ਪਿੰਡ ਨੇ, ਉਹ ਇਹ ਜਿਹੜੇ ਪਿੰਡ ਨੇ ਨਾ, ਇਹ ਪਿੰਡ ਇੰਡੀਆ ਦੇ ਪਿੰਡ ਨੇ। ਇਥੋਂ ਉਹ ਸਰਦਾਰ ਜਿਹੜੇ ਨੇ ਜ਼ਿਆਦਾ ਉਹ ਕਹਿ ਰਹੇ ਨੇ ਸਿੱਖ ਨੇ, ਉਹ ਜਦੋਂ ਉਰਲੇ ਬੰਨੇ ਮਤਲਬ ਕਾਸ਼ਤਕਾਰੀ ਕਰਦੇ ਨੇ, ਉਹਨਾਂ ਦੀਆਂ ਫਸਲਾਂ ਨੇ ਸਾਂਝੀਆਂ। ਇਹ ਤੁਹਾਨੂੰ ਵਿਖਾਤਾ ਜਨਾਬ। ਅੱਜ ਤੁਹਾਨੂੰ ਅਸੀਂ ਵਿਖਾ ਰਹੇ ਸਾਂ ਸਾਂਝਾ ਪਿੰਡ, ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਉੱਤੇ ਜਿਹੜਾ ਜੁੜਿਆ ਹੋਇਆ ਪਿੰਡ ਸੀ, ਤੁਹਾਨੂੰ ਅਸੀਂ ਉਹ ਵਿਖਾਇਆ। ਤੁਹਾਨੂੰ ਯਕੀਨਨ ਅੱਛਾ ਲੱਗਿਆ ਹੋਵੇਗਾ। ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਤੇ ਜਨਾਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚ ਸਕਣ।